व्यूअर्स वेलकम बैक इन आवर प्रोग्राम जी डॉक्टर साहब हुण साडे दर्शकां नु दसो आज दिन दी सिख हिस्टरी एंड वर्ल्ड हिस्टरी विच की अहमियत है। ਸਿੱਖ ਹਿਸਟਰੀ ਦੇ ਹਵਾਲੇ ਨਾਲ 1988 ਦੇ ਵਿੱਚ ਯੂਕੇ ਦੇ ਵਿੱਚ ਦਰਸ਼ਨ ਦਾਸ ਨਾਮ ਦਾ ਇੱਕ ਦੇਹਧਾਰੀ ਜਿਹੜਾ ਹੈ ਉਸ ਨੂੰ ਸਜ਼ਾ ਯਾਫਤਾ ਕੀਤਾ। ਦੋ ਨੌਜਵਾਨਾਂ ਨੇ ਮਨਜੀਤ ਸਿੰਘ ਔਰ ਰਜਿੰਦਰ ਸਿੰਘ ਜਿਹੜੇ ਕਿ ਜਿਹਨਾਂ ਨੂੰ ਫਿਰ ਲੰਬੀ ਸਜ਼ਾ ਹੋਈ ਜੀ। ਇਹ ਦਰਸ਼ਨ ਦਾਸ ਹੀ ਅੱਜ ਵੀ ਨੇ ਪਰ ਉਸ ਵੇਲੇ ਇਹਨੂੰ ਸਜ਼ਾ ਦੇਣਾ ਬਹੁਤ ਵੱਡਾ ਕਾਰਨਾਮਾ ਸੀ। 2009 ਦੇ ਵਿੱਚ ਬਾਦਲ ਸਰਕਾਰ ਨੇ ਇੰਡੀਅਨ ਪੈਨਲ ਕੋਡ ਦੀ ਧਾਰਾ 295 ਏ ਤੇ 153 ਏ 'ਚ ਤਰਮੀਮ ਕਰਕੇ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਜਿਹੜੀਆਂ ਨੇ ਸਖਤ ਸਜ਼ਾਵਾਂ ਰੱਖੀਆਂ। ਅਫਸੋਸ ਅੱਜ ਇਹੀ ਧਾਰਾਵਾਂ ਸਿੱਖ ਪ੍ਰਚਾਰਕਾਂ ਦੇ ਖਿਲਾਫ ਇਸਤੇਮਾਲ ਹੋ ਰਹੀਆਂ ਨੇ ਕਿ ਜੀ ਜੇ ਸੌਦਾ ਸਾਧ ਦੇ ਖਿਲਾਫ ਕੁਝ ਕਿਹਾ ਕਿ ਜੀ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਤੀਆਂ ਜਾਂ ਦੂਸਰਿਆਂ ਦੀਆਂ ਜੀ। ਸੋ ਇਹ ਜਿਹੜੀ ਹੈ ਉਹ ਆਪਣਿਆਂ ਦੇ ਉੱਤੇ ਹੀ ਇਹ ਕਾਨੂੰਨ ਲਾਗੂ ਹੋ ਰਿਹਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1493 ਦੇ ਵਿੱਚ ਕੋਲੰਬਸ ਨੇ ਸਾਬਾ ਨਾਂ ਦੀ ਥਾਂ ਨੂੰ ਲੱਭਿਆ। 1620 ਚ 41 ਪਿਲਗ੍ਰਿਮ ਜਿਹੜੇ ਕਿ ਮੈਸੇਚਿਊਸਟਸ ਜਿਨ੍ਹਾਂ ਨੇ ਲੈਂਡ ਕੀਤਾ ਮੇਫਲਾਵਰ ਜਹਾਜ਼ 'ਚ ਆਏ ਸੋ ਉਹਨਾਂ ਨੇ ਇੱਕ ਸਮਝੌਤਾ ਕੀਤਾ ਜਿਹਨੂੰ ਮੇਫਲਾਵਰ ਕੰਪੈਕਟ ਕਹਿੰਦੇ ਨੇ ਜਿਹਦੇ 'ਚ ਉਹਨਾਂ ਨੇ ਨੇਟਿਵਸ ਨੂੰ ਕਿਹਾ ਵੀ ਅਸੀਂ ਜਸਟ ਐਂਡ ਇਕੁਅਲ ਲਾਜ਼ ਜਿਹੜੇ ਆ ਉਹਨਾਂ ਥੱਲੇ ਆਪਰੇਟ ਕਰਾਂਗੇ। 1647 ਦੇ ਵਿੱਚ ਮੈਸੇਚਿਊਸਟਸ ਨੇ ਆਪਣਾ ਪਹਿਲਾ ਜਿਹੜਾ US ਸਕੂਲ ਕੰਪਲਸਰੀ ਕਿ ਹਰ ਬੱਚਾ ਉਹਦੇ ਲਈ ਸਕੂਲ ਜਾਣਾ ਜ਼ਰੂਰੀ ਹੈ ਇਹ ਕਾਨੂੰਨ ਪਾਸ ਕੀਤਾ। 1851 ਦੇ ਵਿੱਚ ਐਲਵਨ ਕਲਾਰਕ ਨੇ ਟੈਲੀਸਕੋਪ ਦਾ ਪੇਟੈਂਟ ਲਿਆ ਦੂਰਬੀਨ ਦਾ ਜੀ। 1868 ਦੇ ਵਿੱਚ ਪਹਿਲਾ ਅਮਰੀਕੀ ਟਰੈਕ ਤੇ ਫੀਲਡ ਮੀਟ ਜਿਹੜੀ ਹੈ ਨਿਊਯਾਰਕ 'ਚ ਹੋਈ ਜਿਹੜੀ MHO ਬੱਚਿਆਂ ਦੀ। 1868 ਦੇ ਵਿੱਚ 1918 ਦੇ ਵਿੱਚ ਟ੍ਰੀਟੀ ਹੋਈ ਵਰਲਡ ਵਾਰ 1 ਨੂੰ ਐਂਡ ਕਰਨ ਦੀ ਔਰ ਜਿਵੇਂ ਅਸੀਂ ਕਿਹਾ ਵੀ ਅੱਜ ਵੈਟਰਨ ਡੇ ਉਸੇ ਦੇ ਹਵਾਲੇ ਨਾਲ ਜੀ। 1940 ਦੇ ਵਿੱਚ ਜੀਪ ਗੱਡੀ ਪਹਿਲੀ ਵਾਰ ਮਾਰਕੀਟ ਦੇ ਵਿੱਚ ਆਈ। 1988 ਦੇ ਵਿੱਚ ਓਲਡੈਸਟ ਨੋਨ ਇਨਸੈਕਟ ਦਾ ਇੱਕ ਫੋਸਲ ਜਿਹੜਾ ਉਹ ਮਿਲਿਆ ਸਾਇੰਸ ਦੇ ਵਿੱਚ ਰਿਪੋਰਟ ਹੋਇਆ ਉਹ 390 ਮਿਲੀਅਨ ਸਾਲ ਪੁਰਾਣਾ ਫੋਸਲ ਸੀ ਜੀ। 1992 ਦੇ ਵਿੱਚ ਐਂਗਲੀਕਨ ਚਰਚ ਤੇ ਚਰਚ ਆਫ ਇੰਗਲੈਂਡ ਉਹਨਾਂ ਨੇ ਔਰਤਾਂ ਨੂੰ ਹੱਕ ਦਿੱਤਾ ਕਿ ਉਹ ਪ੍ਰੀਸਟ ਬਣ ਸਕਦੀਆਂ। ਸਿੱਖਾਂ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੇ ਵਡਿਆਇਆ ਔਰ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਚੋਂ ਇੱਕ ਜਿਹੜੀਆਂ ਕੁਛ ਮੰਜੀਆਂ ਬੀਬੀਆਂ ਨੂੰ ਦਿੱਤੀਆਂ ਸੀ ਲੇਕਿਨ ਇੰਗਲੈਂਡ ਦੇ ਚਰਚ ਨੇ 1992 'ਚ ਹੱਕ ਦਿੱਤਾ ਜੀ। 2002 ਦੇ ਵਿੱਚ ਬਿਲ ਗੇਟਸ ਨੇ ਭਾਰਤ ਦੇ ਵਿੱਚ ਏਡਸ ਦੇ ਖਿਲਾਫ ਕੰਮ ਕਰਨ ਦੇ ਲਈ $100 ਮਿਲੀਅਨ ਦੀ ਜਿਹੜੀ ਹੈ ਉਹ ਗ੍ਰਾਂਟ ਦਿੱਤੀ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਕਿਹਾ ਹੈ ਕਿ 2004 ਵਿੱਚ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਸਿੱਖ RSS ਅਤੇ ਇਸ ਨਾਲ ਸੰਬੰਧਿਤ ਕਿਸੇ ਵੀ ਸੰਗਠਨ ਦਾ ਬਾਈਕਾਟ ਕਰਨ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਲਗਾਤਾਰਤਾ ਨਾਲ ਕਰ ਰਹੇ ਹਾਂ ਕਿ ਕਿਵੇਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਕਨਵੈਨਸ਼ਨ, ਕਿਵੇਂ ਚੀਫ ਖਾਲਸਾ ਦੀਵਾਨ ਨੇ ਆਪਣੇ ਸਕੂਲ ਉਹਨਾਂ ਲਈ ਖੋਲ੍ਹ ਦਿੱਤੇ ਨੇ। ਦਿੱਲੀ ਦੇ ਵਿੱਚ ਮਨਜਿੰਦਰ ਸਿਰਸਾ ਔਰ ਦਿੱਲੀ ਕਮੇਟੀ ਦਾ ਜਿਹੜਾ ਉਪ ਪ੍ਰਧਾਨ ਹੈ ਉਹ ਸ਼ਾਮਲ ਹੋਏ ਰਾਸ਼ਟਰੀ ਸਿੱਖ ਸੰਗਠਨ ਦੇ ਸਮਾਗਮ। ਸੋ ਉਸੇ ਹਵਾਲੇ ਨਾਲ ਅੱਜ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦਾ ਇਹ ਬਿਆਨ ਬੜੀ ਅਹਿਮੀਅਤ ਰੱਖਦਾ ਹੈ ਕਿ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਇਹ ਬਿਲਕੁਲ ਹੁਕਮਨਾਮੇ ਦੀ ਉਲੰਘਣਾ ਹੋ ਰਹੀ ਹੈ। 2004 'ਚ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਦੀ ਜਿਹੜੀ ਹੈ 4ਥੀ ਸੈਂਚੁਰੀ ਸੀ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਰਾਸ਼ਟਰੀ ਸਿੱਖ ਸੰਗਤ ਹੋਏ RSS ਹੋਏ ਜਾਂ ਇਹਨਾਂ ਨਾਲ ਸੰਬੰਧਿਤ ਕੋਈ ਵੀ ਸੰਗਠਨ ਜਿਹੜਾ ਇਹ ਸਿੱਖ ਵਿਰੋਧੀ ਨੇ ਔਰ ਇਹਨਾਂ ਦੇ ਵਿੱਚ ਕੋਈ ਪਾਰਟਿਸਿਪੇਸ਼ਨ ਇਹਨਾਂ ਦੇ ਨਾਲ ਕੋਈ ਵੀ ਸਹਿਯੋਗ ਨਾ ਕੀਤਾ ਜਾਏ। ਸੋ ਜ਼ਾਹਰ ਹੈ ਕਿ ਦਿੱਲੀ ਕਮੇਟੀ ਦੇ ਜਿਹੜੇ ਨੇ ਉਹ ਵੀ ਉਲੰਘਣਾ ਕਰ ਰਹੇ ਨੇ ਇਸ ਦੀ, ਚੀਫ ਖਾਲਸਾ ਦੀਵਾਨ ਵੀ ਉਲੰਘਣਾ ਕਰ ਰਹੇ ਜੀ। ਔਰ ਇਸ ਮੁੱਦੇ ਦੇ ਉੱਤੇ ਮਨਜੀਤ ਸਿੰਘ ਕਲਕੱਤਾ ਭਾਵੇਂ ਉਹਨਾਂ ਦੇ ਰੋਲ ਨੂੰ ਅਸੀਂ ਕਦੇ ਕੁਝ ਮਾਮਲਿਆਂ ਦੇ ਵਿੱਚ ਹਮੇਸ਼ਾ ਕ੍ਰਿਟੀਕਲ ਰਹੇ ਹਾਂ ਉਹਨਾਂ ਦੇ ਬਾਰੇ ਔਰ ਉਹਨਾਂ ਨੂੰ ਚੈਲੰਜ ਵੀ ਕੀਤਾ ਪਬਲਿਕਲੀ ਕੁਝ ਮੁੱਦਿਆਂ ਤੇ, ਜਿਵੇਂ ਦਰਬਾਰ ਸਾਹਿਬ 'ਚ ਉਹਨਾਂ ਦੇ ਸੈਕਟਰੀ ਹੋਣ ਦੇ ਦੌਰਾਨ ਜੂਨ 84 ਦੀਆਂ ਯਾਦਾਂ ਮਿਟਾਈਆਂ ਗਈਆਂ ਸੀ ਜਾਂ ਕੁਝ ਹੋਰ ਵੀ ਸਾਡੇ ਨੇ। ਪਰ ਕਿਉਂਕਿ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਵੀ ਬੜੀ ਮਜ਼ਬੂਤੀ ਦੇ ਨਾਲ ਕਿਹਾ ਹੈ ਕਿ ਵੀ ਇਹ ਗਲਤ ਫੈਸਲਾ ਚੀਫ ਖਾਲਸਾ ਦੀਵਾਨ ਦਾ ਉਹਨਾਂ ਨੂੰ ਸਕੂਲ ਦੇਣ ਦਾ ਔਰ RSS ਚੈਲੰਜ ਬਾਰੇ ਉਹਨਾਂ ਦੇ ਬਿਆਨ ਵੀ ਆਏ ਨੇ। ਉਹਨਾਂ ਦੇ ਇਸ ਥਾਟ ਨੂੰ ਲੈ ਕੇ TV 84 ਦੇ ਨਿਊਜ਼ ਦੇ ਵਿੱਚ ਅੱਜ ਐਕਸਕਲੂਸਿਵ ਅੱਧਾ ਘੰਟਾ ਗੱਲਬਾਤ ਉਹਨਾਂ ਦੇ ਨਾਲ ਹੋਏਗੀ। ਕੋਈ ਇਨਸਾਈਡਰ ਵੀ ਨੇ ਕਿਸੇ ਬੜੇ ਟੋੜਾ ਬਾਦਲ ਲੜਿਆਂ ਨੂੰ ਇਕੱਠੇ ਵੀ ਕੀਤਾ ਸੀ, ਮਿਨਿਸਟਰ ਵੀ ਰਹੇ। ਸੋ ਅਸੀਂ ਸਮਝਦੇ ਹਾਂ ਵੀ ਇਹ ਟਾਈਮ ਹੈ ਜਦੋਂ ਕਿ RSS ਦੇ ਇਸ ਚੈਲੰਜ ਦੇ ਲਈ ਘੱਟੋ ਘੱਟ ਜਿਹੜੇ ਉਹਦੇ ਵਿਰੋਧ 'ਚ ਖਲੋਣ ਨੂੰ ਤਿਆਰ ਨੇ
ਜੀ ਉਹਨਾਂ ਨੂੰ ਅਸੀਂ ਜ਼ਰੂਰ ਜਿਹੜਾ ਉਹ ਮੌਕਾ ਦਈਏ ਕਿ ਆਰਐਸਐਸ ਦੇ ਚੈਲੰਜ ਨੂੰ ਐਕਸਪੋਜ਼ ਕਰ ਸਕਣ। ਸੋ ਜਥੇਦਾਰ ਵਿਦਾਂਤੀ ਨੇ ਆਪਣੀ ਗੱਲ ਮਜ਼ਬੂਤੀ ਨਾਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਚੈਲੰਜ ਹੈ, ਡਿਵਾਈਸਿਵ ਹੈ ਸੋਸਾਇਟੀ ਦੇ ਵਿੱਚ ਔਰ ਸਿੱਖਾਂ ਨੂੰ ਜਿਹੜਾ ਹੈ ਇਸ ਤੋਂ ਬਚਣਾ ਚਾਹੀਦਾ ਹੈ। ਸੋ ਅਸੀਂ ਜਥੇਦਾਰ ਵਿਦਾਂਤੀ ਵੱਲੋਂ ਟਾਈਮਲੀ ਸਟੈਂਡ ਦੀ ਸਰਾਹਨਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦੇ ਸ਼ਲੋਕ ਨੰਬਰ 20 ਨੂੰ ਚੁਣਿਆ ਜੀ। ਔਰ ਇਹ ਸ਼ਲੋਕ ਹੈ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅੰਦਿਨ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖ ਸਭ ਆਏ, ਮੰਨੀਐ ਸਤਿਗੁਰ ਪਰਮ ਵਿਚਾਰੀ, ਜਿਤ ਮਿਲੀਐ ਤਿਸਨਾ ਭੁਖ ਸਭ ਜਾਏ, ਹਉ ਸਦਾ ਬਲਿਹਾਰੀ ਗੁਰ ਆਪਣੇ, ਜੋ ਪ੍ਰਭ ਸੱਚਾ ਦੇ ਮਿਲਾਏ, ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਣੀ ਲੱਗੇ ਆਏ। ਜੀ ਸੋ ਇਸ ਦਾ ਜਿਹੜਾ ਭਾਵ ਹੈ ਉਹ ਇਹੀ ਹੈ ਕਿ ਗੁਰਮੁਖ, ਗੁਰੂ ਵੱਲ ਜਿਸ ਨੇ ਮੁਖ ਕੀਤਾ ਹੈ, ਗੁਰੂ ਦੇ ਹੁਕਮ 'ਚ ਜੀਵਨ ਜਿਉਂਦਾ ਹੈ, ਉਹ ਗੁਰੂ ਤੇ ਵਿਸ਼ਵਾਸ ਕਰਦਾ ਹੈ, ਪ੍ਰਤੀਤ ਕਰਦਾ ਹੈ ਜੀ ਔਰ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਉੱਤੇ ਆਮੰਨਾ ਕਰਕੇ ਆਨ-ਦਿਨ ਸੇਵਾ ਕਰਤ ਸਮਾਏ, ਦਿਨ ਔਰ ਰਾਤ ਉਹ ਸੇਵਾ ਦੇ ਵਿੱਚ, ਗੁਰੂ ਦੇ ਸ਼ਬਦ ਦੇ ਵਿੱਚ ਇਮਰਸ ਰਹਿੰਦਾ ਹੈ, ਡੁੱਬਿਆ ਰਹਿੰਦਾ ਹੈ। ਅੰਤਰ ਸਤਿਗੁਰ ਗੁਰੂ ਸਭ ਪੂਜੇ, ਉਹਦੇ ਅੰਦਰ ਹਮੇਸ਼ਾ ਸਤਿਗੁਰੂ ਵਸਦੇ ਨੇ ਔਰ ਉਸ ਗੁਰੂ ਨੂੰ, ਉਹ ਵਡਿਆਈ ਜੋ ਗੁਰੂ ਜਿਸ ਨੂੰ ਸਾਰੇ ਪੂਜਦੇ ਨੇ, ਮੰਨਦੇ ਨੇ, ਸਤਿਗੁਰ ਕਾ ਦਰਸ ਦੇਖੇ ਸਭ ਆਏ, ਸਾਰੇ ਸਤਿਗੁਰੂ ਦੇ ਦਰਸ਼ਨਾਂ ਦੀ ਚਾਹਨਾ ਦੇ ਨਾਲ ਗੁਰੂ ਦੇ ਦਰਬਾਰ ਤੇ ਆਉਂਦੇ ਨੇ। ਮੰਨੀਏ ਸਤਿਗੁਰ ਪਰਮ ਵਿਚਾਰੀ, ਸਤਿਗੁਰੂ ਦੇ ਦਰਸ਼ਨ ਜਿਹੜੇ ਨੇ ਸਿਰਫ ਦੇਖਣ ਮਾਤਰ ਦੇ ਨਹੀਂ, ਉਹਨਾਂ ਦੇ ਹੁਕਮਾਂ ਦੇ ਉੱਤੇ ਅਮੰਨਾ ਕਰਨੀ, ਉਹਨਾਂ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਕਮਾਣਾ। ਜਿਤ ਮਿਲੀਏ ਤਿਸਨਾ ਭੁੱਖ ਸਭ ਜਾਏ, ਜਦੋਂ ਅਸੀਂ ਉਹਨਾਂ ਸ਼ਬਦਾਂ ਨੂੰ, ਗੁਰੂ ਦੀ ਕਮਾਈ ਵਾਲੇ ਉਹਨਾਂ ਸ਼ਬਦਾਂ ਨੂੰ ਜੀਵਨ ਦੇ ਵਿੱਚ ਢਾਲਾਂਗੇ ਤੇ ਫਿਰ ਸਾਡੇ ਜੀਵਨ 'ਚੋਂ ਤ੍ਰਿਸ਼ਨਾ, ਡਿਜ਼ਾਇਰ ਤੇ ਹੋਰ ਹਰ ਤਰ੍ਹਾਂ ਦੀ ਜਿਹੜੀ ਭੁੱਖ ਹੈ, ਸਹਿਜ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਇਹ ਸਾਰੀ ਭੁੱਖ ਜਿਹੜੀ ਹੈ ਦੂਰ ਹੋ ਜਾਏਗੀ। ਹਉ ਸਦਾ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਹਮੇਸ਼ਾ ਬਲਿਹਾਰ ਜਾਂਦਾ, ਜੋ ਪ੍ਰਭ ਸੱਚਾ ਦੇ ਮਿਲਾਏ, ਇਹ ਗੁਰੂ ਹੀ ਅਲਟੀਮੇਟਲੀ ਸਤਿਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਮੇਲ ਕਰਵਾਉਂਦਾ। ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਣੀ ਲੱਗੇ ਆਏ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ। ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਚੌਥੇ ਨਾਨਕ ਫਰਮਾਨ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਿਰੰਕਾਰ ਦਾ ਸੱਚਾ ਕਰਮ ਹੈ, ਸੱਚੀ ਵਡਿਆਈ ਹੈ, ਬਖਸ਼ਿਸ਼ ਹੈ, ਜੋ ਗੁਰ ਚਰਣੀ ਲੱਗੇ ਆਏ, ਜਿਹੜੇ ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਜੁੜਦੇ ਨੇ ਔਰ ਉਸ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਨੇ ਔਰ ਉਸ ਸ਼ਬਦ ਦੇ, ਗੁਰੂ ਦੇ ਸ਼ਬਦ ਦੀ ਕਮਾਈ ਜੀਵਨ ਦੇ ਵਿੱਚ ਕਰਦੇ ਨੇ। ਤੇ ਫਿਰ ਉਹਨਾਂ ਪ੍ਰਥਾਏ ਅਸੀਂ ਇਹ ਬਾਣੀ ਦੀ ਤੁਕ ਪੜ੍ਹਦੇ ਹਾਂ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਜੀਵਨ ਦੇ ਵਿੱਚ ਵੀ ਉਹ ਹਮੇਸ਼ਾ ਆਨੰਦ, ਟਿਕਾ, ਸੁਖ, ਸਹਿਜ ਦੇ ਵਿੱਚ ਜਿਉਂਦੇ ਨੇ ਔਰ ਅਲਟੀਮੇਟਲੀ ਉਹਨਾਂ ਦੀ ਜੋਤ ਉਸ ਸੱਚੀ ਜੋਤ ਦੇ ਨਾਲ ਮਿਲਦੀ ਹੈ। ਲੋਕ ਪਰਲੋਕ ਉਹਨਾਂ ਦੇ ਦੋਨੋਂ ਸੁਖੀ ਹੁੰਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜੇ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਦਰਸ਼ਨ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।